ਜੀ ਡਾਕਟਰ ਸਾਹਿਬ, ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਜੀਤ ਮੁਲਤਾਨੀ ਜੀ ਦਾ, ਨਿਊਯਾਰਕ ਤੋਂ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹਨਾਂ ਦਾ ਸਵਾਲ ਹੈ ਕਿ ਜੇ ਕੋਈ ਲੀਡਰ ਆਪਣਾ ਅਕਸ ਬਚਾਉਣ ਲਈ ਆਪਣੀ ਕੌਮ ਨੂੰ ਹੀ ਦਾਅ ਤੇ ਲਾ ਦੇਵੇ ਤਾਂ ਕੀ ਉਸ ਲੀਡਰ ਨੂੰ ਕੌਮ ਚੋਂ ਛੇਕ ਦੇਣਾ ਚਾਹੀਦਾ ਹੈ? ਜੀ ਡਾਕਟਰ ਸਾਹਿਬ। ਕਮੈਂਟ ਤਾਂ ਉਹਨਾਂ ਦਾ ਛੋਟਾ ਹੈ ਪਰ ਕਾਫੀ ਜਿਹੜਾ ਮਹੱਤਵਪੂਰਨ ਹੈ, ਅਹਿਮ ਹੈ ਜੀ। ਮੈਨੂੰ ਯਾਦ ਹੈ ਵੀ ਬਚਪਨ 'ਚ ਮੈਂ ਇੱਕ ਕਿਤਾਬ ਡਾਕਟਰ ਅਮਰ ਸਿੰਘ, ਪ੍ਰੋਫੈਸਰ ਆਫ ਡਿਵਿਨਿਟੀ, ਕਿਤੇ ਬਾਹਰੋਂ ਕਰਕੇ ਗਏ ਸੀ, ਉਹਨਾਂ ਦੀ ਪੜ੍ਹੀ ਸੀ। ਅਤੇ ਉਹ ਇੱਕ ਉਸ ਕਿਤਾਬ ਦਾ ਸਿਰਲੇਖ ਹੀ ਇਹ ਸੀ ਕਿ ਸਿੱਖਾਂ 'ਚੋਂ ਗੱਦਾਰ ਕਿਉਂ ਨਹੀਂ ਮੁੱਕਦੇ ਜੀ। ਔਰ ਲੰਬਾ ਚੌੜਾ ਤਾਂ ਮੈਨੂੰ ਯਾਦ ਨਹੀਂ, ਪਰ ਉਹਦੇ 'ਚ ਇੱਕ ਇਹ ਸੀ ਉਹਨਾਂ ਦਾ ਕਨਕਲੂਜਨ ਕਿ ਕਦੇ ਸਿੱਖਾਂ ਨੇ ਆਪਣੇ ਗੱਦਾਰਾਂ ਨੂੰ ਸਜ਼ਾ ਨਹੀਂ ਦਿੱਤੀ, ਇਸ ਲਈ ਗੱਦਾਰ ਨਹੀਂ ਮੁੱਕਦੇ। ਹਾਲਾਂਕਿ ਇਸ ਨੂੰ ਆਰਗੂ ਵੀ ਕੀਤਾ ਜਾ ਸਕਦਾ ਹੈ, ਕੋਈ ਕਹਿ ਸਕਦਾ ਕਿ ਜੀ ਫਲਾਂ ਨੂੰ ਸਜ਼ਾ ਮਿਲੀ ਜਾਂ ਟਿਮਕਿਆਂ ਨੂੰ ਮਿਲੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬਾਰ-ਬਾਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਕਿਰਦਾਰ ਜਿਹੜਾ ਹੈ ਉਹ ਸ਼ੱਕੀ ਰਿਹਾ, ਔਰ ਮੈਂ ਬਹੁਤ ਵਾਰ ਖਾਸ ਤੌਰ 'ਤੇ ਜਦੋਂ ਅਸੀਂ ਸਿੱਖ ਰਾਜ ਦੇ ਦੋ ਪਹਿਲੂ ਦੇਖਦੇ ਹਾਂ, ਇੱਕ ਤਾਂ ਮਿਸਲਾਂ ਦਾ ਪੀਰੀਅਡ ਹੈ, ਕਿਉਂਕਿ ਇੱਕ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 10 ਜਦੋਂ ਤੱਕ ਗੁਰੂ ਸਾਹਿਬਾਨ ਮੌਜੂਦ ਰਹੇ, ਉਹਨਾਂ ਦੀ ਜੋਤ ਦੀ ਅਗਵਾਈ ਰਹੀ। ਬੇਸ਼ੱਕ ਉਹਨਾਂ ਦੇ ਬਰਾਬਰ ਜਿਹੜੇ ਨੇ ਉਹਨਾਂ ਦੇ ਹੀ ਭਰਾ ਭਤੀਜੇ ਦੁਸ਼ਮਣ ਨੇ ਖੜੇ ਕੀਤੇ, ਥੋੜ੍ਹਾ ਬਹੁਤ ਸਿੱਖ ਕਈ ਵਾਰੀ ਥੋੜ੍ਹਾ ਟਪਲਾ ਖਾਧਾ, ਜਿਵੇਂ ਇੱਕ ਸਟੇਜ 'ਤੇ ਪ੍ਰਿਥੀਏ ਦਾ ਚੰਗਾ ਪ੍ਰਭਾਵ ਬਣ ਗਿਆ ਸੀ, ਕਿਉਂਕਿ ਉਦੋਂ ਕੋਈ ਇਸ ਕਿਸਮ ਦੀ ਲਾਈਨ ਆਫ ਕਮਿਊਨੀਕੇਸ਼ਨ ਤਾਂ ਹੈ ਨਹੀਂ ਸੀ ਦੂਰ ਦੁਰਾਡੇ ਤੱਕ, ਬਹੁਤ ਕੁਛ ਮਸੰਦਾਂ 'ਤੇ ਡਿਪੈਂਡ ਕਰਦਾ ਸੀ। ਔਰ ਪ੍ਰਿਥੀਆ ਹੋਏ ਔਰ ਬਾਅਦ ਦੇ ਵਿੱਚ ਧੀਰਮਾਲ ਜਾਂ ਦੂਜੇ ਉਹ ਮਸੰਦਾਂ ਨੂੰ ਕਾਬੂ ਕਰ ਲੈਂਦੇ ਸੀ। ਉਹ ਸੰਗਤ ਜਦੋਂ ਦੂਰ ਦੁਰਾਡੇ ਆਉਂਦੇ ਸੀ ਉਹਨਾਂ ਨੂੰ ਉੱਧਰ ਲੈ ਜਾਂਦੇ ਸੀ ਕਿ ਜੀ ਦੇਖੋ ਇਹ ਗੁਰੂ ਦਾ, ਉਹਨਾਂ ਨੂੰ ਵੀ ਸੀ ਵੀ ਵੱਡਾ ਬੇਟਾ ਹੈ, ਔਰ ਕਾਰ ਮੁਖਤਿਆਰ ਜਿਹੜੇ ਹੁੰਦੇ ਸੀ ਉਹੀ ਉਹਨਾਂ ਦਾ ਵਿਜ਼ੀਬਲ ਫੇਸ ਹੁੰਦਾ ਸੀ ਜੀ। ਇਸੇ ਤਰ੍ਹਾਂ ਅਸੀਂ ਉਹਨਾਂ 22 ਮੰਜੀਆਂ ਦੀ ਗੱਲ ਕਰਦੇ ਹਾਂ ਜਿਹੜੀਆਂ ਧੀਰਮਾਲ ਔਰ ਸੋਢੀਆਂ ਨੇ ਡਾਹੀਆਂ, ਔਰ ਬਾਬਾ ਮੱਖਣ ਸ਼ਾਹ ਲੁਬਾਣੇ ਰਾਹੀਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਲਾਧੋਰੇ ਦਾ ਵਾਕਿਆ ਅਸੀਂ ਪੜ੍ਹਦੇ। ਸੋ ਉਹ ਧੁੰਦ ਥੋੜ੍ਹੀ ਦੇਰ ਛਾਂਦੀ ਸੀ ਲੇਕਿਨ ਛੱਡ ਜਾਂਦੀ ਸੀ। ਬੰਦਾ ਸਿੰਘ ਬਹਾਦਰ ਪਹਿਲੇ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਪਹਿਲਾ ਟੈਸਟ ਬੰਦਾ ਸਿੰਘ ਬਹਾਦਰ ਦੇ ਵੇਲੇ ਆਇਆ, ਔਰ ਬੇਸ਼ੱਕ ਕੋਈ ਬੰਦਾ ਸਿੰਘ ਬਹਾਦਰ ਨੂੰ ਕੋਈ ਪੰਜਾਬ 'ਚ ਉਹਨੇ ਜੰਗਾਂ ਨਹੀਂ ਸੀ ਲੜੀਆਂ ਹੋਈਆਂ ਗੁਰੂ ਸਾਹਿਬ ਦੇ ਨਾਲ, ਪਰ 10ਵੇਂ ਪਾਤਸ਼ਾਹ ਦੀ ਅਗਵਾਈ ਜਿਹੜੀ ਸੀ ਔਰ ਹੁਕਮਨਾਮੇ ਸੰਗਤ ਦੇ ਨਾਂ ਉਹ ਕਾਫੀ ਸੀ ਕਿ ਭਾਈ ਬੰਦੇ ਨੂੰ ਅਸਾਂ ਜਥੇਦਾਰ ਕੀਤਾ ਹੈ, ਹਥਿਆਰ ਬਣ ਕੇ ਆਏ ਮਿਲੋ। ਲੇਕਿਨ ਅਸੀਂ ਕ੍ਰਾਈਸਿਸ ਜਿਹੜੀ ਲੀਡਰਸ਼ਿਪ ਦੀ ਜਿਹੜੀ ਜੀਤ ਮੁਲਤਾਨੀ ਜੀ ਨੇ ਗੱਲ ਕੀਤੀ ਹੈ ਕਿ ਭਾਈ ਅੱਜ ਦੇ ਕੰਟੈਕਸਟ ਦਾ ਅਸੀਂ ਦੇਖ ਰਹੇ ਹਾਂ ਕਿ ਭਾਈ ਅਕਸ ਆਪਣਾ ਬਚਾਉਣ ਲਈ ਜਾਂ ਅਕਸ ਵੀ ਕਾਹਨੂੰ ਆਪਣੀ ਗੱਦੀ ਬਚਾਉਣ ਦੇ ਲਈ ਉਹ ਧਰੋਹ ਕਮਾਉਂਦੇ ਨੇ, ਅਸੀਂ ਮੁੜ ਕੇ ਉਹਨਾਂ ਨੂੰ ਵੀ ਵੋਟਾਂ ਪਾਈਆਂ ਹੁੰਦੀਆਂ। ਬਾਦਲ ਦੀ ਉਦਾਹਰਣ ਸਾਹਮਣੇ ਹੈ, 5 ਵਾਰ ਮੁੱਖ ਮੰਤਰੀ ਬਣੇ। ਪਰ ਮੈਂ ਬਹੁਤ ਵਾਰ ਜਦੋਂ ਮੈਂ ਹਿਸਟਰੀ ਦੇ ਕੰਟੈਕਸਟ 'ਚ ਗੱਲ ਕਰਦਾ ਸੋ ਮੈਂ ਉਹ ਸਾਰੇ ਰੋਲ ਮਾਡਲ ਦੇਖ ਰਿਹਾ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਖੁਦ 10ਵੇਂ ਪਾਤਸ਼ਾਹ ਨੇ ਉਸ ਨੂੰ ਥਾਪੜਾ ਦੇ ਕੇ ਜਿਹੜਾ ਅੰਮ੍ਰਿਤ ਛਕਾ ਕੇ ਤੋਰਿਆ ਜੀ। 5 ਤੀਰਾਂ ਦੀ ਬਖਸ਼ਿਸ਼, ਨਗਾਰਾ, ਨਿਸ਼ਾਨ ਸਾਹਿਬ, 5 ਸਿੱਖਾਂ ਦੀ ਕੌਂਸਲ, ਔਰ ਬੰਦਾ ਸਿੰਘ ਬਹਾਦਰ ਨੇ ਬਹੁਤ ਯੋਗ ਅਗਵਾਈ ਦਿੱਤੀ ਹੇਠਲੀ ਉੱਤੇ ਲਿਆਉਣ ਦੀ। ਪਰ ਹਕੂਮਤਾਂ ਦਾ ਔਰ ਬਹੁਤ ਵਾਰੀ ਆਪਣੀ ਹਉਮੈ ਦਾ ਜਾਂ ਕਈ ਵਾਰ ਜਿਹੜਾ ਪੈਰਲਲ ਈਰਖਾ ਦਾ ਕਰੰਟ ਚੱਲ ਰਿਹਾ ਹੁੰਦਾ ਹੈ, ਬੰਦਾ ਸਿੰਘ ਬਹਾਦਰ ਨੂੰ ਵੀ ਉਹਨਾਂ ਦੇ ਲਾਈਫ ਟਾਈਮ ਦੇ ਵਿੱਚ ਹੀ ਚੈਲੰਜ ਕਰ ਦਿੱਤਾ ਗਿਆ ਇਸ ਕਿਸਮ ਦੇ। ਭਾਵੇਂ ਉਹਨੂੰ ਅਸੀਂ ਤੱਤ ਖਾਲਸਾ, ਬੰਦਈ ਖਾਲਸਾ ਕਈ ਕਹਾਣੀਆਂ ਬਣਾਉਂਦੇ, ਪਰ ਮੈਂ ਦੇਖਦਾ ਵੀ 7-8 ਮਹੀਨੇ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਇੱਕ ਨਿੱਕੀ ਜਿਹੀ ਉਸ ਗੜੀ ਦੇ ਵਿੱਚ ਜਿਹੜਾ ਉਹ ਘਿਰਿਆ ਰਿਹਾ। ਜਿਹੜਾ ਆਪਣੇ ਆਪ ਨੂੰ ਤੱਤ ਖਾਲਸਾ ਕਹਾਉਣ ਵਾਲੇ ਸੀ ਉਹਨਾਂ ਦਾ ਨਹੀਂ ਸੀ ਫਰਜ਼ ਕਿ ਵੀ ਉਹ ਬਾਹਰੋਂ ਦੀ ਹਮਲਾ ਕਰਕੇ ਜਿਹੜਾ ਡਾਈਵਰਟ ਕਰਦੇ ਦੁਸ਼ਮਣ ਦੀ ਅਟੈਂਸ਼ਨ, ਪਰ ਉਦੋਂ ਤੱਕ ਦੁਸ਼ਮਣ ਕਾਮਯਾਬ ਸੀ। ਬੰਦਾ ਸਿੰਘ ਨੂੰ ਸ਼ੱਕੀ ਬਣਾ ਦਿੱਤਾ ਸੀ ਕਿ ਜੀ ਇਹ ਗੁਰੂ ਬਣ ਗਿਆ, ਇਹਨੇ ਵਿਆਹ ਕਰਾ ਲਿਆ, ਇਹਨੇ ਫਲਾਣਾ। ਉਹ ਹਕੂਮਤ ਦੀਆਂ ਹੁੰਦੀਆਂ ਨੇ ਜਿਵੇਂ ਅਸਾਂ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਕੀਤਾ। ਫਿਰ ਅਸੀਂ ਸਿੱਖ ਮਿਸਲਾਂ ਦੇ ਵੇਲੇ ਦੇਖਦੇ ਹਾਂ ਵੀ ਇੱਕ ਅੱਛਾ ਮਾਡਲ ਸਿੱਖਾਂ ਨੇ ਸਰਬੱਤ ਖਾਲਸਾ ਦਾ ਡਿਵੈਲਪ ਕੀਤਾ। ਚੰਗੇ ਜਰਨੈਲ ਸਾਈਮਲਟੇਨੀਅਸਲੀ ਸਰ ਚੜ੍ਹਤ ਸਿੰਘ ਹੋਣ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਇਹ ਸਾਰੇ। ਪਰ ਉਸ ਕਲੈਕਟਿਵ ਕੰਸੈਂਸਸ ਵੀ ਕਿਤੇ ਨਾ ਕਿਤੇ ਜਿਹੜਾ ਉਹ ਟਕਰਾਅ ਆ ਜਾਂਦਾ ਰਿਹਾ। ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਦਾ ਹੈ, ਨਹੀਂ ਤਾਂ ਜੋ ਪਾਰਟ ਬਾਅਦ ਚ ਇੱਕ ਮੋਨਾਰਕੀ ਦੇ ਥੱਲੇ ਕਾਇਮ ਹੋਇਆ ਚੜ੍ਹਤ ਸਿੰਘ ਦੇ ਪੋਤੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਸਿੱਖ ਮਿਸਲਾਂ ਦੇ ਵੇਲੇ ਲਾਹੌਰ ਸਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ, ਜਿਨ੍ਹਾਂ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ, ਫਤਿਹ ਹੋਇਆ ਦਿੱਲੀ ਵੀ 1783 ਚ ਉਹਨਾਂ ਦੇ ਥੱਲੇ। ਲੇਕਿਨ
ਅਸੀਂ ਉਸ ਨੂੰ ਕਲੈਕਟਿਵ ਲੀਡਰਸ਼ਿਪ ਦੇ ਮਾਡਲ ਨੂੰ ਇਵੋਲਵ ਨਹੀਂ, ਫਿਰ ਇੰਡੀਵਿਜੂਅਲ ਜਿਹੜੀ ਪਰਸਨੈਲਿਟੀ ਕਲੈਸ਼ ਦੀ ਗੱਲ ਆਈ, ਮਹਾਰਾਜਾ ਰਣਜੀਤ ਸਿੰਘ ਇੱਕ ਕੈਪੇਬਲ ਸੀ, 40 ਸਾਲ ਉਹਨੇ 1799 ਤੋਂ 1839 ਤੱਕ ਰਾਜ ਕੀਤਾ, ਪਰ ਅਸੀਂ ਉਸ ਤੋਂ ਬਾਅਦ ਦੇ 10 ਸਾਲ ਦਾ ਕਨਫਿਊਜ਼ਨ ਦੇਖਦੇ ਕਿ ਜਿਹੜੇ ਅਸਲੀ ਕੁਰਬਾਨੀਆਂ ਕਰਨ ਵਾਲੇ ਸੀ ਉਹ ਬੈਕ ਸੀਟ ਤੇ ਚਲੇ ਗਏ, ਡੋਗਰੇ ਤੇ ਮਿਸਰ ਤੇ ਦੂਜੇ, ਉਹਨਾਂ ਨੇ ਉਹ ਫਿਰ ਖੂਨ ਖਰਾਬਾ ਲਾਹੌਰ 'ਚ ਕੀਤਾ। ਔਰ 20ਵੀਂ ਸਦੀ 'ਚ ਆ ਕੇ ਵੀ ਅਸੀਂ ਇਹੀ ਕੁਝ ਦੇਖਦੇ ਕਿ ਬੇਸ਼ੱਕ ਸਰਦਾਰ ਬਹਾਦਰ ਖੜਕ ਸਿੰਘ ਜਾਂ ਉਸ ਤੋਂ ਪਹਿਲਾਂ ਮਤਾਬ ਸਿੰਘ, ਦੂਜੇ ਲੋਕ, ਮਾਸਟਰ ਤਾਰਾ ਸਿੰਘ 40-50 ਸਾਲ ਰਹੇ, ਲੇਕਿਨ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਕਿ 47 ਦਾ ਦੌਰ ਸਾਡੀ ਉਸ ਨਲਾਇਕੀ ਦਾ ਸਬੂਤ ਹੈ, ਕਿਸੇ ਦਾ ਮੂੰਹ ਕਿਸੇ ਪਾਸੇ ਹੈ, ਕਿਸੇ ਦਾ ਮੂੰਹ ਕਿਸੇ ਪਾਸੇ। ਪਰ ਜੇ ਅਸੀਂ ਗਦਾਰ ਸ਼ਬਦ ਕਹਿਣਾ ਹੋਏ ਤੇ ਅੱਜ ਜਿਸ ਕਿਸਮ ਦਾ ਸਿਸਟਮ ਪਿਛਲੇ 30-35-40 ਸਾਲ ਤੋਂ ਅਕਾਲੀਆਂ ਦਾ, ਖਾਸ ਤੌਰ ਤੇ ਇਸ ਦਾ ਦੌਰਾ ਸੰਤ ਫਤਿਹ ਸਿੰਘ ਦੇ ਨਾਲ ਵਰਸਟ ਫਾਰਮ ਦੇ ਵਿੱਚ ਸਾਹਮਣੇ ਆਉਂਦਾ ਹੈ, ਫਿਰ ਉਹ ਲੌਂਗੋਵਾਲ ਆ ਗਿਆ, ਤਲਵੰਡੀ ਆ ਗਿਆ, ਔਰ ਬਾਦਲ ਨੇ ਤਾਂ ਬਿਲਕੁਲ ਹੀ ਬਾਦਲ ਟੋੜਾ ਤਲਵੰਡੀ, ਇਹ ਜਿਹੜੀ ਹੈ ਕੋਈ ਫੀਮ ਦੀ ਮੰਡੀ, ਕੋਈ ਗਦਾਰਾਂ ਦੀ ਮੰਡੀ, ਕੋਈ ਕੌਮ ਦੀ ਬਦਕਿਸਮਤੀ ਦਾ ਜਿਹੜੇ ਇਹ ਦਲਾਲ ਜਿਨ੍ਹਾਂ ਨੇ ਉਸ ਨੂੰ ਅੱਗੇ ਤੋਰਨਾ ਚਾਹੇ। ਸੋ ਉਸ ਸਾਰੇ ਚੋਂ ਇਹਨਾਂ ਦੇ ਮੈਂ ਵਾਲਾਵਾਂ ਕਿ ਭਾਈ ਇਹਨਾਂ ਦੇ ਨਾਲ ਸਜ਼ਾ ਕੀ ਹੋਣੀ ਚਾਹੀਦੀ ਹੈ? ਸਜ਼ਾ ਤਾਂ ਉਹੀ ਹੋਣੀ ਚਾਹੀਦੀ ਜੋ ਗਦਾਰਾਂ ਦੇ ਲਈ ਸਜ਼ਾ ਹੁੰਦੀ ਹੈ। ਕਿਸੇ ਵੀ ਨੇਸ਼ਨ ਦੀ ਹਿਸਟਰੀ ਪੜ੍ਹ ਲਓ, ਕਿਸੇ ਵੀ ਕੌਮ ਦੀ ਹਿਸਟਰੀ ਪੜ੍ਹ ਲਓ, ਉਹਦੇ 'ਚ ਇਹੀ ਹੁੰਦਾ ਵੀ ਇਨ ਦਾ ਐਂਡ ਜੰਗ ਦੇ ਵਿੱਚ ਵੀ ਜਿਹੜਾ ਜਰਨੈਲ ਭਗੌੜਾ ਹੁੰਦਾ ਹੈ ਜਾਂ ਦੁਸ਼ਮਣ ਦੇ ਸਾਹਮਣੇ ਹਥਿਆਰ ਸੁੱਟਦਾ ਹੈ ਜਾਂ ਦੁਸ਼ਮਣ ਦੇ ਨਾਲ ਰਲਦਾ, ਪਰ ਸਾਡਾ ਇਹ ਰਿਹਾ ਕਿ ਵੀ ਅਸੀਂ ਜਦੋਂ ਗਦਾਰ ਵੀ ਹੁੰਦੇ ਨੇ, ਜੇ ਕੋਈ ਗਦਾਰ ਆਇਡੈਂਟੀਫਾਈ ਹੁੰਦਾ ਹੈ ਉਹ ਗਲ 'ਚ ਪੱਲੂ ਪਾ ਲੈਂਦਾ ਤੇ ਅਸੀਂ ਕਹਿੰਦੇ ਜੋ ਸ਼ਰਨ ਆਏ ਤੇ ਕੰਠ ਲਾਏ ਕਿ ਜੀ ਇਹ ਹੁਣ ਸ਼ਰਨ ਆ ਗਿਆ, ਹੁਣ ਕੰਠ ਲਾ ਲਓ। ਸਾਨੂੰ ਭੁੱਲ ਜਾਂਦਾ ਵੀ ਬਰਨਾਲੇ ਦੀ ਕੀ ਕਰਤੂਤ ਹੈ। ਔਰ ਅੱਜ ਵੀ ਜਦੋਂ ਤੁਸੀਂ ਪੰਜਾਬ ਦੇ ਇਸ ਸਿਆਸੀ ਮੰਚ ਦੇ ਉੱਤੇ ਅੱਡ-ਅੱਡ ਚਿਹਰੇ ਦੇਖ ਰਹੇ ਹੋ, ਇਹਨਾਂ ਦਾ 30-35 ਸਾਲ ਦਾ ਇਤਿਹਾਸ ਕੱਢ ਕੇ ਦੇਖ ਲਓ ਸਾਰਿਆਂ ਦਾ ਹੀ ਕਿ ਵੀ ਇਹਨਾਂ ਦੀ ਕਾਰਗੁਜ਼ਾਰੀ ਕੀ। ਔਰ ਸਭ ਤੋਂ ਵੱਡਾ ਟ੍ਰੇਟਰ ਜਿਹੜਾ ਹੈ ਬਾਦਲ, ਔਰ ਉਹਦਾ ਮੁੰਡਾ ਸੁਖਬੀਰ ਬਾਦਲ, ਜਿਹੜਾ ਇੱਕ ਦਿਨ ਵੀ ਕਿਸੇ ਪੰਥਕ ਮੋਰਚੇ ਲਈ ਜੇਲ੍ਹ ਨਹੀਂ ਗਿਆ। ਹਾਂ, 1-2 ਦਿਨ ਗਿਆ ਅਮਰਿੰਦਰ ਦੇ ਵੇਲੇ ਕਰਪਸ਼ਨ ਚਾਰਜਿਸ ਦੇ ਥੱਲੇ ਜੀ। ਉਹ ਮਜੀਠੀਆ ਟੱਬਰ, ਇਹਨੂੰ ਪੁੱਛੋ ਮਜੀਠੇ ਨੂੰ, ਹਰਸਿਮਰਤ ਨੂੰ, ਬਈ ਤੇਰੇ ਪਿਓ ਨੇ ਜੇਲ੍ਹ ਕੱਟੀ ਹੈ, ਤੇਰੇ ਭਰਾ ਨੇ ਕੱਟੀ ਹੈ, ਕਿਹੜੇ ਮੋਰਚਿਆਂ 'ਚ ਤੁਸੀਂ ਜਾ ਕੇ ਕੀਤਾ? ਕੁਰਬਾਨੀਆਂ ਕਿਸੇ ਦੀਆਂ ਨੇ, ਉੱਤੇ ਆ ਕੇ ਬੈਠੇ ਹੋਏ ਨੇ, ਔਰ ਕੌਮ ਨੂੰ ਵੀ ਜਿਹੜਾ ਉਹ ਨਹੀਂ ਹੈ। ਸੋ ਮੈਂ ਸਮਝਦਾ ਵੀ ਅਸੀਂ ਜਦੋਂ ਤੱਕ, ਮੈਂ ਅਗੇਨ ਡਾਕਟਰ ਅਮਰ ਸਿੰਘ ਦੀ ਗੱਲ ਤੇ ਜਾਵਾਂ ਕਿ ਜਦੋਂ ਤੱਕ ਅਸੀਂ ਕੌਮ ਦੇ ਗਦਾਰਾਂ ਨੂੰ ਸਜ਼ਾ ਦੇਣਾ ਖਾਲਸਾਈ ਰਵਾਇਤਾਂ ਮੁਤਾਬਕ ਇਸ ਨੂੰ ਨਹੀਂ ਲਾਗੂ ਕਰਾਂਗੇ, ਇਹ ਗਦਾਰਾਂ ਦੀ ਲਿਸਟ ਕਦੇ ਮੁੱਕਣੀ ਨਹੀਂ। ਜੀ ਡਾਕਟਰ ਸਾਹਿਬ, ਬਿਲਕੁਲ ਜੀ। ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਕਿਉਂਕਿ ਅਸੀਂ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਮਨਾ ਰਹੇ ਜੀ, ਔਰ ਮੇਰੀਆਂ ਨਜ਼ਰਾਂ ਸਾਹਮਣੇ ਉਹਨਾਂ ਦੇ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ, ਜਿਸ ਦੇ ਵਿੱਚ 10 ਸ਼ਬਦ ਨੇ ਔਰ ਰਾਮਕਲੀ ਰਾਗ ਦਾ ਸ਼ਬਦ। ਔਰ ਜਦੋਂ ਤੁਸੀਂ ਉਸ ਤਿਆਗ ਔਰ ਮੁਕੰਮਲ ਇਨਸਾਨੀ ਲਕਸ਼, ਇਨਸਾਨੀ ਗੋਲ, ਇਨਸਾਨੀ ਜਿਹੜਾ ਨਿਸ਼ਾਨੇ ਦੀ ਗੱਲ ਕਰਦੇ ਹੋ, ਤੇ ਫਿਰ ਸਤਿਗੁਰੂ ਯਾਦ ਕਰਵਾਉਂਦੇ ਨੇ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿद्रा में, कब हूँ सुचित वह जागो रहाओ, औरन कहाँ उपदेशत है पस, तोहे प्रबोध न लागो, सिंचत कहाँ परे बिख्यन कह, कब हूँ बिखै रस त्यागो, केवल कर्म परम से चीनो, धर्म कर्म अनुरागो, संग्रह करो सदा सिमरन को, परम पाप तज भागो, जानते दुख पाप ने भेटै, काल जाल ते तागो, जो सुख चाहो सदा सबन को, तो हर के रस पागो। दर्शक देख रहे ने स्क्रीन दे उत्ते, हुण ये जीवन दा निशाना यही है, भई प्रापत मानुख दे हुरिया, गोबिंद मिलन की तेरी बरिया, अवर काज तेरे कितै न काम, मिल साध संगत भज केवल नाम, सिरंग जाम लाग, ये प्रबंध कर भवजल तरन कै, जन्म बिरथा जात रंग माया। किवें जन्म जा रहा? सो गुरु साहब फरमांदे ने, हे प्राणी, हे मनुख, परम पुरख पग लागो, परम पुरख अकाल पुरख दे चरनी लग, पैरी पै, उसका सहारा लै, उसकी याद विच जुड़, सोवत कहा मोह निद्रा में, कब हूँ सुचित वै जागो, तू केड़ी मोह दी नींद विच सुता होया,
ਅਲਰਟ ਹੋ, ਜਾਗਰੂਕ ਹੋ, ਜਾਗ ਦੇਖ ਕਿ ਉਹ ਪਿਆਰਾ ਕੀ ਹੈ ਤੇ ਤੇਰਾ ਜੀਵਨ ਕਿਸ ਪਾਸੇ ਨੂੰ ਜਾ ਰਿਹਾ ਹੈ। ਔਰਨ ਕਹਾਂ ਉਪਦੇਸ਼ਤ ਹੈ ਪਸ ਤੋਹੇ ਪ੍ਰਬੋਧ, ਹੈ ਪਸ਼ੂ, ਹੈ ਡੰਗਰ, ਤੂੰ ਦੂਸਰਿਆਂ ਨੂੰ ਤਾਂ ਉਪਦੇਸ਼ ਦਿੰਨੇ, ਪਰ ਤੈਨੂੰ ਕੀ ਹੱਕ ਹੈ ਜੇ ਤੇਰੇ ਆਪਣੇ ਅੰਦਰ ਇਹ ਗਿਆਨ ਨਹੀਂ ਆਇਆ, ਰੱਬ ਦੀ ਹੋਂਦ ਦਾ ਅਹਿਸਾਸ ਨਹੀਂ ਹੋਇਆ। ਸਿੰਚਤ ਕਹਾਂ ਪਰੈ ਵਿਖਿਆਨ ਕਹਿ, ਕਬਹੂ ਵਿਖਿਆ ਰਸ ਤਿਆਗੋ। ਤੂੰ ਜੋ ਇਕੱਠਾ ਕਰ ਰਿਹਾ ਹੈ ਸਵੇਰ ਤੋਂ ਸ਼ਾਮ ਤੱਕ ਮਾਇਆ ਦੀ ਦੌੜ 'ਚ ਹੈ, ਇਹ ਤੂੰ ਬਿਖ ਜ਼ਹਿਰ ਇਕੱਠਾ ਕਰ ਰਿਹਾ। ਸਿੰਚਤ ਕਹਾਂ ਪਰੇ ਵਿਖਿਆਨ ਕੋ, ਕਬਹੂ ਵਿਖਿਆ ਰਸ ਤਿਆਗੋ। हे ਪ੍ਰਾਣੀ, ਤੂੰ ਇਸ ਵਿਖੇ ਰਸ ਨੂੰ, ਇਸ ਜ਼ਹਿਰ ਨੂੰ ਛੱਡ, ਕੇਵਲ ਕਰਮ ਭਰਮ ਸੇ ਚੀਨੋ। ਤੂੰ ਸਿਰਫ ਉਸ ਭਰਮ ਦੇ ਤਹਿਤ, ਉਸ ਡਿਊਲਿਟੀ ਦੇ ਤਹਿਤ ਤੇਰੇ ਉੱਤੇ ਪਰਦਾ ਪਿਆ ਹੈ। ਤੂੰ ਸਿਰਫ ਆਪਣੇ ਕੰਮ ਨੂੰ ਹੀ ਸਮਝਦਾ ਹੈ, ਕਰਮ ਜੋ ਤੂੰ ਕਰ ਰਿਹਾ ਹੈ ਕਿ ਤੂੰ ਬਹੁਤ ਕੁਝ ਕਰ ਰਿਹਾ ਹੈ। ਧਰਮ ਕਰਮ ਅਨੁਰਾਗੋ, ਪਰ ਤੇਰੇ ਲਈ ਇਹ ਬਣਦਾ ਹੈ ਕਿ ਅਨੁਰਾਗ ਪਿਆਰ ਨੂੰ ਕਹਿੰਦੇ ਨੇ, ਕਿ ਧਰਮ ਦੇ ਕੰਮਾਂ ਦੇ ਵਿੱਚ ਅਨੁਰਾਗ ਕਰ। ਇਹ ਦੁਨਿਆਵੀ ਕਰਮ ਛੱਡ, ਧਰਮ ਕਰਮ ਅਨੁਰਾਗੋ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਇਹ ਪਾਪਾਂ ਨੂੰ ਛੱਡ ਕੇ ਦੌੜ, ਔਰ ਜੇ ਕੁਛ ਇਕੱਠਾ ਕਰਨਾ ਤੇ ਉਸ ਪ੍ਰਭੂ ਦੀ ਯਾਦ, ਵਾਹਿਗੁਰੂ ਦੀ ਯਾਦ ਨੂੰ ਇਕੱਠਾ ਕਰ। ਜਾਣਤੇ ਦੁੱਖ ਪਾਪ ਨੇ ਭੇਟੈ, ਕਾਲ ਜਾਲ ਤੇ ਤਾਗੋ। ਜੇ ਵਾਹਿਗੁਰੂ ਦੇ ਸਿਮਰਨ ਨੂੰ ਇਕੱਠਾ ਕਰੇਂਗਾ, ਫਿਰ ਦੁੱਖ ਤੇ ਪਾਪ ਇਹ ਤੈਨੂੰ ਤੇਰੇ ਸਾਹਮਣੇ ਨਹੀਂ ਆਉਣਗੇ, ਔਰ ਕਾਲ ਦੇ ਜਾਲ ਦੇ ਧਾਗੇ ਚੋਂ ਤੂੰ ਬਚ ਨਿਕਲੇਗਾ। ਮੌਤ ਤਾਂ ਆਏਗੀ, ਪਰ ਤੂੰ ਬੇਖੌਫ ਹੋਏਗਾ। ਤੇਰੇ ਜੀਵਨ ਦੇ ਅੰਦਰ ਇੱਕ ਰਸ ਹੋਏਗਾ, ਜੀਵਨ ਦਾ ਇੱਕ ਪਰਪਸ ਹੋਏਗਾ। ਜੋ ਸੁਖ ਚਾਹੋ ਸਦਾ ਸਬਨ ਕੋ, ਤੋ ਹਰ ਕੇ ਰਸ ਪਾਗੋ। ਕਿ ਇਹ ਰੱਬ ਦੀ ਯਾਦ ਦੇ ਨਾਲ ਨਾ ਸਿਰਫ ਤੇਰਾ ਕਾਲ ਜਾਲ ਟੁੱਟੇਗਾ, ਤੇਰਾ ਵਿਖਿਆ ਜਾਏਗੀ, ਪਰ ਇਹਦੇ ਨਾਲ ਸਰਬੱਤ ਦਾ ਭਲਾ ਵੀ ਹੋਏਗਾ, ਸਰਬੱਤ ਦੀ ਚੰਗਿਆਈ ਹੋਏਗੀ, ਔਰ ਸਰਬੱਤ ਦੇ ਵਿੱਚ ਸੁਖ ਵਸੇਗਾ। ਜੋ ਸੁਖ ਚਾਹੋ ਸਦਾ ਸਬਨ ਕੋ, ਜੇ ਤੂੰ ਸਾਰਿਆਂ ਦਾ ਸੁਖ ਚਾਹੁੰਦਾ ਤਾਂ ਹਰ ਕੇ ਰਸ ਪਾਗੋ, ਤੇ ਫਿਰ ਹਰੀ ਦੇ ਪਿਆਰ ਦੇ ਰਸ ਦੇ ਵਿੱਚ ਗੁੜੰਦ ਹੋ ਜਾਏ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।